ਅੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਭਖ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ। ਤੇ ਜਿਹੜਾ ਅੱਜ ਦਾ ਮੁੱਦਾ ਹੈ ਉਹ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨਾਲ ਵੀ ਸੰਬੰਧਿਤ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸੰਬੰਧਿਤ ਹੈ, ਪੰਜਾਬ ਸਰਕਾਰ ਦੇ ਨਾਲ ਵੀ ਸੰਬੰਧਿਤ ਆ, ਕੇਂਦਰ ਸਰਕਾਰ ਦੇ ਨਾਲ ਵੀ ਸੰਬੰਧਿਤ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਸੰਬੰਧਿਤ ਆ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਹੈ ਕਿ ਜਿਹੜੀ ਸਟੇਜ ਸਰਕਾਰੀ ਸਟੇਜ ਸੁਲਤਾਨਪੁਰ ਲੋਧੀ 'ਚ ਲੱਗੀ ਹੈ ਤੇ ਜਿਹੜੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਸਟੇਜ ਜਿਹੜੀ ਆ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਬਣਾਈ ਆ, ਉਸ ਦੇ ਸੰਬੰਧ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਜਿਸ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਕੋਲੇ 3 ਮੰਤਰੀ ਆਪਣੇ ਜਿਹੜੇ ਭੇਜੇ ਕਿ ਸਟੇਜ ਜਿਹੜੀ ਉਹ ਸਾਂਝੀ ਹੋਵੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਥੱਲੇ ਹੋਵੇ। ਲੇਕਿਨ ਬਦਕਿਸਮਤੀ ਕਿ ਇੱਕ ਸਟੇਜ ਬਣ ਨਾ ਸਕੀ। ਬਹੁਤ ਵਾਵੇਲੇ ਹੋਏ, ਅਲੱਗ-ਅਲੱਗ ਤੌਰ ਤੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਨੂੰ ਜਿਹੜੇ ਉਹ ਸੱਦਾ ਪੱਤਰ ਦਿੱਤੇ ਗਏ ਤੇ ਉਹਨਾਂ ਸੱਦਾ ਪੱਤਰਾਂ ਦੇ ਉੱਤੇ ਕਿੰਤੂ ਪਰੰਤੂ ਵੀ ਜਿਹੜੇ ਉਹ ਹੋਏ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸਾਰਾ ਕੁਝ ਦੇਖਦਿਆਂ ਹੋਇਆਂ ਆਪਣੇ 2 ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੋਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਕੋਲੇ ਭੇਜਿਆ ਤੇ ਉੱਥੇ ਉਹਨਾਂ ਨੇ ਇੱਕ ਜਿਹੜਾ ਪੱਤਰ ਲਿਖਿਆ ਹੋਇਆ ਸੀਗਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਹ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ, ਜਿਹਦੇ ਵਿੱਚ ਕਿ ਬੜਾ ਸਾਫ਼ ਸ਼ਬਦਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੰਬੋਧਨ ਕਰਕੇ ਲਿਖਿਆ ਹੋਇਆ ਕਿ ਜਥੇਦਾਰ ਸਾਹਿਬਾਨ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਜਿਹੜੀ ਉਸ ਨੂੰ ਕਬੂਲ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਟੇਜ ਪੰਜਾਬ ਸਰਕਾਰ ਨੇ ਬਣਾਈ ਹੈ ਉਹ ਸਟੇਜ ਨੂੰ 5 ਸਿੰਘ ਸਾਹਿਬਾਨ ਜਿਹੜੇ ਆ ਉਹਨਾਂ ਦੀ ਸਰਪ੍ਰਸਤੀ ਥੱਲੇ ਜਿਹੜਾ ਉਹ ਚਲਾਇਆ ਜਾਵੇ ਤੇ ਉਸ ਸਟੇਜ ਦੀ ਜਿਹੜੀ ਰਹਿਨਮਾਈ ਆ ਉਹ 5 ਸਿੰਘ ਸਾਹਿਬਾਨ ਕਰਨ ਤੇ ਉਹਦੇ ਉੱਪਰ 5 ਸਿੰਘ ਸਾਹਿਬਾਨ ਜਿਹੜੇ ਉਹ ਬਿਰਾਜਮਾਨ ਹੋਣ ਤੇ ਕੋਈ ਵੀ ਸਿਆਸੀ ਜਿਹੜੀ ਆ ਉਹਦੇ ਉੱਤੋਂ ਸਪੀਚ ਜਿਹੜੀ ਆ ਭਾਸ਼ਣ ਜਿਹੜੇ ਆ ਉਹ ਨਾ ਹੋਣ, ਕੇਵਲ ਤੇ ਕੇਵਲ ਧਾਰਮਿਕ ਜਿਹੜੀ ਆ ਉਹ ਭਾਸ਼ਣ ਜਿਹੜੇ ਆ ਉਹ ਦਿੱਤੇ ਜਾਣ ਤੇ ਸੰਗਤ ਨੂੰ ਜਿਹੜਾ ਉਹ ਸੰਬੋਧਨ ਕੀਤਾ ਜਾਵੇ। ਤੇ ਉਹਦੇ ਵਿੱਚ ਇੱਕ ਪ੍ਰਧਾਨ ਮੰਤਰੀ, ਇੱਕ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ 5 ਸਿੰਘ ਸਾਹਿਬਾਨ ਤੇ ਸੂਬੇ ਦਾ ਮੁੱਖ ਮੰਤਰੀ ਤੇ ਇੱਕ ਉਹਨਾਂ ਨੇ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਉਹਨਾਂ ਦਾ ਨਾਮ ਲਿਆ ਕਿ ਇਹ ਉੱਤੇ ਸੁਸ਼ੋਭਿਤ ਹੋਣ, ਕਿਉਂਕਿ ਇਸ ਕਰਕੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਵੀ ਐਕਟਿੰਗ ਜਥੇਦਾਰ ਨੇ ਤੇ ਉਹਦੇ ਨਾਲ ਉਹਨਾਂ ਕੋਲੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਵੀ ਜਥੇਦਾਰ ਦਾ ਐਕਟਿੰਗ ਤੌਰ ਦੇ ਉੱਤੇ ਹੀ ਜਿਹੜਾ ਕਾਰਜਕਾਰੀ ਜਥੇਦਾਰ ਦਾ ਚਾਰਜ ਹੈ। ਇਸ ਕਰਕੇ ਉਹਨਾਂ ਨੇ ਜਿਹੜੇ 5ਵੇਂ ਜਿੱਤ ਸਿੰਘ ਸਾਹਿਬ ਉਹਦੇ 'ਚ ਆਉਣਗੇ ਉਹ ਆਉਣਗੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਸ਼ਖਸੀਅਤਾਂ ਨੇ ਇਹ ਸਾਰੇ ਦੇ ਸਾਰੀਆਂ ਸਟੇਜ ਤੇ ਬੈਠਣਗੀਆਂ। ਉਹਨਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਉਹ ਵੀ ਬੈਠਣਗੇ। ਕਿਤੇ ਨਾ ਕਿਤੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕਿ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਮਨੋਰਥ ਲਈ ਵਰਤਦੀ ਆਈ ਆ ਤੇ ਹਮੇਸ਼ਾ ਹੀ ਕਹਿੰਦੀ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੀ ਜਿਹੜੀ ਆ ਉਹ ਪਾਲਣਾ ਕਰਦੇ ਹਾਂ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ 20 ਮਿੰਟ ਲਗਾਤਾਰ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਨਾਲ ਟੈਲੀਫੋਨ ਤੇ ਗੱਲ ਕੀਤੀ ਆ ਤੇ ਜਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਉਹਨਾਂ ਨੂੰ ਇੱਕ ਪੱਤਰ ਭੇਜਿਆ ਉਹਦੇ ਤੇ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਉਹਨੂੰ ਬੈਕਫੁੱਟ ਤੇ ਕੈਪਟਨ ਅਮਰਿੰਦਰ ਸਿੰਘ ਲੈ ਆ ਤੇ ਅਕਾਲੀ ਦਲ ਨੂੰ ਸੋਚਣ ਲਈ ਮਜਬੂਰ ਹੋਣਾ ਪੈ ਗਿਆ ਕਿ ਉਹ ਜਾਵੇ ਇਸ ਵਕਤ ਤੇ ਕਿੱਧਰ ਨੂੰ ਜਾਵੇ, ਕਿਉਂਕਿ ਜਿਹੜੀ ਸਟੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਰਹੀ ਹੈ, ਸ਼ੁਰੂ 'ਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਸੀ ਕਿ ਸਾਡੇ ਪ੍ਰੋਗਰਾਮ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੋਣਗੇ, ਲੇਕਿਨ ਜਿਹੜਾ ਆਖਰੀ ਪ੍ਰੋਗਰਾਮ ਹੋਏਗਾ 12 ਵਾਲਾ ਉਹ ਗੁਰੂ ਨਾਨਕ ਸਟੇਡੀਅਮ 'ਚ ਹੋਏਗਾ। ਇਸ ਕਰਕੇ ਸਾਨੂੰ ਗੁਰੂ ਨਾਨਕ ਸਟੇਡੀਅਮ ਜਿਹੜਾ ਉਹਦੀ ਸਟੇਜ ਜਿਹੜੀ ਅਲੱਗ ਤੋਂ ਬਣਾਉਣੀ ਪਈ, ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਉਹ ਸਾਨੂੰ ਸਹਿਯੋਗ ਨਹੀਂ ਕਰ ਰਹੀ। ਲੇਕਿਨ ਪੰਜਾਬ ਸਰਕਾਰ ਕਹਿੰਦੀ ਆ ਕਿ ਇਹਨੂੰ ਇੱਕ ਪਾਰਟੀ ਦੇ ਚੋਣ ਮਨੋਰਥ ਦੇ ਲਈ ਹੀ ਵਰਤਿਆ ਜਾਣਾ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਇੱਥੋਂ ਰਾਜਸੀ ਜਿਹੜੀਆਂ ਉਹ ਭਾਸ਼ਣ ਹੋਣ, ਇੱਥੇ ਕੇਵਲ ਤੇ ਕੇਵਲ ਧਾਰਮਿਕ ਪ੍ਰੋਗਰਾਮ ਹੋਵੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇੱਕ ਸਾਂਝੀ ਸਟੇਜ ਹੋਵੇ। ਹੁਣ ਇੱਕ ਬੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਟੇਜ ਤਿਆਰ ਕਰ ਲਈ ਹੈ, ਜਿੱਥੋਂ ਕਿ ਇਹ ਦਿਖਦਾ ਸੀ ਕਿ ਚਾਹੇ ਉਹ 'ਚ ਹਰਸਿਮਰਤ ਕੌਰ ਬਾਦਲ ਹੋਵੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ,
ਚਾਹੇ ਉਹਦੇ 'ਚ ਸੁਖਬੀਰ ਸਿੰਘ ਬਾਦਲ ਹੋਵੇ, ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹ ਸਟੇਜ ਤੇ ਜਾਏਗੀ ਤੇ ਉਹ ਸਟੇਜ ਤੋਂ ਆਪਣੀਆਂ ਤਕਰੀਰਾਂ ਜਿਹੜੀਆਂ ਉਹ ਕਰੇਗੀ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਕਸੂਤਾ ਫਸਾ ਲਿਆ। ਕੱਲ੍ਹ ਜਿਸ ਤਰ੍ਹਾਂ ਜਲਾਲਾਬਾਦ ਦੇ ਵਿੱਚ ਚੋਣ ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਸੀ। ਉੱਥੇ ਵੀ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਅਜੇ ਬਹੁਤ ਸਿਆਸਤ ਸਿੱਖਣ ਦੀ ਲੋੜ ਹੈ, ਉਹ ਅਨਾੜੀ ਆ। ਕਿਤੇ ਨਾ ਕਿਤੇ ਇਸ ਜਿਹੜਾ ਪੱਤਰ ਪਰਸੋਂ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਭੇਜਿਆ ਗਿਆ, ਇਹਦੇ ਤੋਂ ਇੱਕ ਗੱਲ ਤਾਂ ਸਾਫ਼ ਜ਼ਾਹਰ ਹੁੰਦੀ ਆ ਕਿ ਵਾਕਿਆ ਹੀ ਕੈਪਟਨ ਅਮਰਿੰਦਰ ਸਿੰਘ ਇੱਥੇ ਆਪਣੀ ਚਾਲ ਚੱਲ ਗਏ। ਅਸੀਂ ਇਹ ਨਹੀਂ ਕਹਿ ਸਕਦੇ ਕਿ ਕੈਪਟਨ ਅਮਰਿੰਦਰ ਸਿੰਘ ਸਿਆਸੀ ਚਾਲ ਨਹੀਂ ਚੱਲ ਰਹੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਕਾਲੀ ਦਲ ਜਿਹੜਾ ਉਹ ਸਿਆਸੀ ਚਾਲ ਨਹੀਂ ਚੱਲ ਰਿਹਾ। ਸਿਆਸੀ ਚਾਲ ਸਾਰੇ ਚੱਲ ਰਹੇ ਨੇ। ਸਾਰੇ ਕਹਿ ਰਹੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਪ੍ਰਸਤੀ ਆ ਉਹਨੂੰ ਕਬੂਲ ਕਰਦੇ ਆ, ਲੇਕਿਨ ਕਹਿਣ ਦੀਆਂ ਗੱਲਾਂ ਹੋਰ ਨੇ। ਅਸਲ ਦੇ ਵਿੱਚ ਸਾਰੇ ਹੀ ਆਪੋ ਆਪਣਾ ਜਿਹੜਾ ਸੀਗਾ ਉਹ ਪਾਰਟੀ ਦਾ ਪ੍ਰਚਾਰ ਜਿਹੜਾ ਇਹ 550 ਸਾਲਾਂ ਤੇ ਕਰਨਾ ਚਾਹੁੰਦੇ ਸੀ, ਜਿਹੜਾ ਵਾਵੇਲਾ ਪਹਿਲੇ ਦਿਨ ਤੋਂ ਹੀ ਚੱਲਿਆ ਆ ਰਿਹਾ। ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਵਾਕਿਆ ਹੀ ਅਕਾਲੀ ਦਲ ਜਿਹੜਾ ਉਹਨੂੰ ਇੱਕ ਵਾਰੀ ਸੋਚਣ ਲਈ ਮਜਬੂਰ ਕਰ ਦਿੱਤਾ। ਹੁਣ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਦੀ ਕਿ 21 ਅਕਤੂਬਰ ਨੂੰ ਜਿਹੜੀ ਆ ਉਹ ਪੰਜ ਸਿੰਘ ਸਭਾਨ ਦੀ ਜਿਹੜੀ ਆ ਉਹ ਮੀਟਿੰਗ ਹੋਣ ਜਾ ਰਹੀ ਆ, ਉਹਦੇ ਵਿੱਚ ਇਸ ਮੁੱਦੇ ਨੂੰ ਵੀ ਵਿਚਾਰਿਆ ਜਾਣਾ ਕਿ ਜਿਹੜੇ ਪ੍ਰੋਗਰਾਮ ਨੇ ਉਹ ਜਿਹੜੀ ਸਰਕਾਰੀ ਸਟੇਜ ਜਿਹੜੀ ਬਣਾਈ ਗਈ ਆ ਪੰਜਾਬ ਸਰਕਾਰ ਵੱਲੋਂ, ਕਿ ਉਹਦੇ ਤੇ ਹੁਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਸਟੇਜ ਜਿਹੜੀ ਗੁਰੂ ਨਾਨਕ ਸਟੇਡੀਅਮ ਵਿੱਚ ਲੱਗ ਰਹੀ ਉਹਦੇ ਤੋਂ ਹੁਣ ਜੇ ਤਾਂ ਸਰਕਾਰੀ ਸਟੇਜ ਤੋਂ ਲੱਗਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਦੇ ਵਿੱਚ ਜਿਹੜੇ ਨਾਮ ਲਿਖ ਕੇ ਭੇਜੇ ਨੇ ਉਹਨਾਂ ਨੂੰ ਮਨਜ਼ੂਰੀ ਮਿਲਦੀ ਆ ਤੇ ਅਕਾਲੀ ਦਲ ਹਾਸ਼ੀਏ ਤੇ ਚਲਾ ਜਾਂਦਾ। ਜੇਕਰ ਉਹ ਉੱਥੇ ਇਹ ਸਟੇਜ ਜਿਹੜੀ ਆ ਉੱਥੇ ਸਰਕਾਰੀ ਸਟੇਜ ਜਿਹੜੀ ਉਹਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਸਟੇਜ ਜਿਹੜੀ ਆ ਉਹਦੇ ਤੋਂ ਹੀ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਨੇ। ਪ੍ਰਧਾਨ ਮੰਤਰੀ ਵੀ ਉਹਦੇ ਤੇ ਆਉਂਦੇ ਨੇ, ਰਾਸ਼ਟਰਪਤੀ ਵੀ ਉਹਦੇ ਤੇ ਆਉਂਦੇ ਨੇ ਤੇ ਗ੍ਰਹਿ ਮੰਤਰੀ ਵੀ ਉਹਦੇ ਤੇ ਆਉਂਦੇ ਨੇ। ਤਾਂ ਕਿਤੇ ਨਾ ਕਿਤੇ ਇੱਕ ਮੈਸੇਜ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਨੂੰ ਦੇਣ 'ਚ ਕਾਮਯਾਬ ਹੋ ਜਾਏਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਨੋਰਥ ਲਈ ਜਿਹੜਾ ਉਹ ਵਰਤਿਆ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਵੀ ਇਸ ਵਕਤ ਜਿਹੜੀ ਆ ਉਹ ਬੜੀ ਕਸੂਤੀ ਸਥਿਤੀ ਜਿਹੜੀ ਬਣੀ ਹੋਈ ਆ ਕਿ ਉਹਨਾਂ ਨੂੰ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ। ਇੱਕ ਬੰਨੇ ਉਹਨਾਂ ਦੇ ਉੱਤੇ ਸਿਆਸੀ ਦਬਾਅ ਜਿਹੜੇ ਆ ਰਹੇ ਨੇ, ਜਿਨ੍ਹਾਂ ਨੇ ਉਸ ਅਹੁਦੇ ਤੇ ਉਹਨਾਂ ਨੂੰ ਬਿਰਾਜਮਾਨ ਕੀਤਾ, ਉਹਨਾਂ ਵੱਲੋਂ ਜਿਹੜੇ ਸਿਆਸੀ ਦਬਾਅ ਉਹਨਾਂ ਤੇ ਪੈ ਰਹੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਇਸ ਵਕਤ ਜਿਹੜਾ ਉਹ ਨਿਰਣਾਇਕ ਮੋੜ ਦੇ ਉੱਪਰ ਜਿਹੜਾ ਇਹ ਨਿਰਣਾ ਲੈਣ ਦਾ ਜਿਹੜਾ ਸਮਾਂ ਆ ਗਿਆ, ਉਹਦੇ ਉੱਤੇ ਆ ਕੇ ਉਹਨਾਂ ਨੂੰ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ। ਇਹ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਜੇਕਰ ਉਹਨਾਂ ਨੇ ਸਰਕਾਰੀ ਸਟੇਜ ਜਿਹੜੀ ਲੱਗੀ ਆ ਉਹਨੂੰ ਪ੍ਰਵਾਨ ਕਰ ਲਿਆ ਤੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜ ਸਿੰਘ ਸਭਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਅਕਾਲ ਤਖਤ ਆਪਣੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਦਾ ਮੁੱਖ ਮੰਤਰੀ, ਇਹੀ ਕੇਵਲ ਤੇ ਕੇਵਲ ਇੰਨੇ ਸਟੇਜ ਤੋਂ ਬੁਲਾਰੇ ਵੀ ਇਹੀ ਹੋਣਗੇ ਤੇ ਬੈਠਣਗੇ ਵੀ ਇਹੀ ਸਟੇਜ ਦੇ ਉੱਪਰ ਤੇ ਕੇਵਲ ਧਾਰਮਿਕ ਜਿਹੜੇ ਉਹ ਭਾਸ਼ਣ ਹੋਣਗੇ, ਹੋਰ ਕੋਈ ਵੀ ਨਹੀਂ ਭਾਸ਼ਣ ਜਿਹੜੇ ਉਹ ਦਿੱਤੇ ਜਾਣਗੇ। ਜੇਕਰ ਇਹ ਮਨਜ਼ੂਰ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹਦੀਆਂ ਵੀ ਮੁਸੀਬਤਾਂ ਵਧਣਗੀਆਂ। ਜਿਸ ਤਰ੍ਹਾਂ 1999 ਦੇ ਵਿੱਚ ਭਾਈ ਰਣਜੀਤ ਸਿੰਘ ਵੱਲੋਂ ਜਿਸ ਵੇਲੇ ਦੋਨੋਂ ਧੜੇ ਅਕਾਲੀ ਦਲ ਟੌੜਾ ਤੇ ਅਕਾਲੀ ਦਲ ਬਾਦਲ ਅਲੱਗ-ਅਲੱਗ ਹੋਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ 300 ਸਾਲਾ ਖਾਲਸਾ ਸਥਾਪਨਾ ਦਿਵਸ ਤੱਕ ਦੋਨੋਂ ਧਿਰਾਂ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਨਹੀਂ ਕਰਨਗੀਆਂ। ਪਰ ਜਦੋਂ ਟੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਉਤਾਰ ਦਿੱਤਾ ਗਿਆ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੂਰੀ ਦੀ ਪੂਰੀ ਜਿਹੜੀ ਐਡਜੈਕਟਿਵ ਸੀ ਉਹਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨੂੰ ਜਦੋਂ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਤੇ ਰਾਤੋਂ ਰਾਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲ ਦਿੱਤਾ ਗਿਆ ਤੇ ਨਵੇਂ ਜਥੇਦਾਰ ਦੀ ਜਿਹੜੀ ਸੀ ਉਹ ਨਿਯੁਕਤੀ ਕਰ ਦਿੱਤੀ ਗਈ। ਕਿਤੇ ਹਰਪ੍ਰੀਤ ਸਿੰਘ ਦੇ ਲਈ ਆਉਣ ਵਾਲਾ ਸਮਾਂ ਕਿਤੇ ਇੱਦਾਂ ਦਾ ਨਾ ਹੋਵੇ। ਆਉਣ ਵਾਲੀ ਇਹ ਹੁਣ 21 ਤਰੀਕ ਦੇਖੀ ਜਾਏਗੀ ਜਿਸ ਦਿਨ ਪੰਜਾਬ ਦੇ ਵਿੱਚ 4 ਜਿਮਨੀ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਹੋਣਗੀਆਂ। ਇੱਕ ਬੰਨੇ ਵੋਟਾਂ ਪੈ ਰਹੀਆਂ ਹੋਣਗੀਆਂ, ਇੱਕ ਪਾਸੇ ਜਥੇਦਾਰ ਸਭਾਨ ਜਿਹੜੇ ਉਹ ਫੈਸਲਾ ਲੈ ਰਹੇ ਹੋਣਗੇ। ਇਸੇ ਨਾਲ ਹੀ ਜੁੜੀ ਹੋਈ ਜਿਹੜੀ ਦੂਸਰੀ ਖਬਰ ਹੈ ਉਹ ਹੈ ਕਿ ਸਿੰਘ ਸਾਹਿਬਾਨ ਨੂੰ 2 ਜਿਹੜੇ ਪੱਤਰ ਨੇ, ਮਾਫੀਨਾਮੇ ਜਿਹੜੇ ਨੇ ਉਹ ਪਹੁੰਚੇ ਨੇ। ਉਹਨਾਂ 'ਚ ਇੱਕ ਚੀਫ ਖਾਲਸਾ ਦੀਵਾਨ ਦੇ ਮੁਖੀ, ਸਾਬਕਾ ਮੁਖੀ ਜੇ ਕਹਾਂਗੇ, ਚਰਨਜੀਤ ਸਿੰਘ ਚੱਡਾ ਦਾ ਪਹੁੰਚਿਆ ਹੈ ਤੇ ਦੂਸਰਾ ਅਕਾਲੀ ਆਗੂ ਸੁੱਚਾ ਸਿੰਘ ਲੰਗਾ ਦਾ ਪੁੱਛਿਆ। ਜਿਹੜੇ ਦੋਨਾਂ ਦੀਆਂ ਅਸ਼ਲੀਲ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਸੀ
ਉਹ ਅਸ਼ਲੀਲ ਵੀਡੀਓ ਕਰਕੇ ਹੀ ਦੋਨਾਂ ਨੂੰ ਪੰਥ 'ਚੋਂ ਛੇਕਿਆ ਗਿਆ ਸੀ। ਖਾਸ ਕਰ ਸੁੱਚਾ ਸਿੰਘ ਲੰਗਾਹ ਨੂੰ ਪੰਥ 'ਚੋਂ ਛੇਕਿਆ ਗਿਆ ਸੀ ਤੇ ਜਿਹੜਾ ਚਰਨਜੀਤ ਸਿੰਘ ਚੱਡਾ ਸੀ ਉਹਦੇ ਤੇ 2 ਸਾਲ ਕਿਸੇ ਵੀ ਧਾਰਮਿਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੇ ਪਾਬੰਦੀ ਲਾਈ ਗਈ ਸੀ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਫੈਸਲਾ ਸੀ ਜਿਹੜਾ ਕਿ ਕਦੀ ਵੀ ਨਹੀਂ ਹੋਇਆ ਕਿ ਕੇਵਲ 2 ਸਾਲ ਦੇ ਲਈ ਪਾਬੰਦੀ ਲਾਉਣੀ। ਇੱਕ ਅਸ਼ਲੀਲ ਵੀਡੀਓ ਆ ਜਿਹੜੀ ਕਿ ਸ਼ਰੇਆਮ ਦਿਖਾਈ ਦਿੰਦੀ ਸੀ। ਉਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਇਹੀ ਕਾਟੋ ਕਲੇਸ਼ ਦੇ ਵਿੱਚ ਚਰਨਜੀਤ ਸਿੰਘ ਚੱਡਾ ਜਿਹੜੇ ਉਹਨਾਂ ਦੇ ਇੱਕ ਪੁੱਤਰ ਨੇ ਖੁਦਕੁਸ਼ੀ ਕੀਤੀ, ਉਹਨਾਂ ਦਾ ਪੂਰਾ ਪਰਿਵਾਰ ਖਿੱਲਰ ਗਿਆ। ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੇਕਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ 550 ਸਾਲਾਂ ਤੇ ਜਿਸ ਤਰ੍ਹਾਂ ਸਿੱਖ ਰਾਜਸੀ ਕੈਦੀ ਜਿਹੜੇ ਨੇ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕਰਨ ਦੀ ਗੱਲ ਹੋਈ, ਇਸੇ ਤਰ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਮਿਲ ਕੇ ਜਿਹੜੇ ਪੁਲਿਸ ਅਫਸਰਾਂ ਨੇ ਉਸ ਵੇਲੇ ਝੂਠੇ ਪੁਲਿਸ ਮੁਕਾਬਲੇ ਬਣਾਏ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਹੋਈਆਂ। ਉਹਨਾਂ 'ਚੋਂ ਵੀ 5 ਪੁਲਿਸ ਅਫਸਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਜੇਲ੍ਹਾਂ ਤੋਂ ਰਿਹਾ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ। ਤੇ ਉਸੇ ਤਰ੍ਹਾਂ ਉਹੀ ਪੈਂਤੜ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੀ ਜਿਹੜਾ ਵਿਚਾਰ ਗੋਚਰੇ ਆ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਿਆਸੀ ਪ੍ਰੈਸ਼ਰ ਜਿਹੜਾ ਉਹ ਪੈ ਰਿਹਾ ਕਿ ਇਹਨਾਂ ਨੂੰ ਜਿਹੜੀ ਉਹ ਮਾफ़ੀ ਦਿੱਤੀ ਜਾਵੇ। ਹੁਣ ਮਾफ़ੀ ਤਾਂ ਬਾਕੀ ਕਾਰਜਾਂ ਦੇ ਲਈ ਦਿੱਤੀ ਜਾ ਸਕਦੀ ਆ, ਬਾਕੀ ਗਲਤੀਆਂ ਲਈ ਦਿੱਤੀ ਜਾ ਸਕਦੀ ਆ। ਉਸ ਵੇਲੇ ਪੰਥ 'ਚੋਂ ਛੇਕਿਆ ਜਾਂਦਾ ਜਿਸ ਵੇਲੇ ਕੋਈ ਵੀ ਵਿਅਕਤੀ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਹੁਕਮ ਨੂੰ ਮੰਨਦਾ ਨਹੀਂ ਹੈ, ਉਸ ਹੁਕਮ ਦੀ ਅਦੂਲੀ ਕਰਦਾ ਹੈ, ਹੁਕਮ ਅਦੂਲੀ ਕਰਦਾ ਤੇ ਉਹਨੂੰ ਪੰਥ 'ਚੋਂ ਛੇਕਿਆ ਜਾਂਦਾ। ਇੱਥੇ ਤਾਂ ਸਾਫ਼ ਤੇ ਸਪਸ਼ਟ ਸੀ। ਜਿਸ ਤਰ੍ਹਾਂ ਚਰਨਜੀਤ ਸਿੰਘ ਚੱਡਾ ਦਾ ਜਿਹੜੀ ਵੀਡੀਓ ਸਾਹਮਣੇ ਆਈ ਤੇ ਉਹਦੇ ਤੇ 2 ਸਾਲ ਲਈ ਬੈਨ ਲਾ ਦਿੱਤਾ। ਜਿਸ ਤਰੀਕੇ ਦੇ ਨਾਲ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਸਾਹਮਣੇ ਆਈ ਤੇ ਉਹਨੂੰ ਪੰਥ 'ਚ ਛੇਕਿਆ ਗਿਆ। ਹੁਣ ਗੱਲ ਕੀ ਆ ਕਿ ਅਕਾਲੀ ਦਲ ਦੇ ਪੂਰੇ ਗੁਰਦਾਸਪੁਰ ਜ਼ਿਲ੍ਹੇ 'ਚ ਪੈਰ ਨਹੀਂ ਲੱਗ ਰਹੇ। ਉੱਥੇ 2 ਲੀਡਰ ਵੱਡੇ ਨੇ, ਇੱਕ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੇ ਇੱਕ ਉੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਦੋਨੋਂ ਹੀ ਉੱਥੇ ਅਕਾਲੀ ਦਲ ਦੇ ਪੈਰ ਜਿਹੜੇ ਉਹ ਨਹੀਂ ਲੱਗਣ ਦੇ ਰਹੇ। ਦੋਨੋਂ ਹੀ ਉਸ ਹਲਕੇ ਦੇ ਵਿੱਚ ਪੂਰੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਕਾਂਗਰਸ ਵੱਲੋਂ ਭਾਰੂ ਨੇ ਤੇ ਕਾਂਗਰਸ ਪੈਰ ਲਾਈ ਬੈਠੀ ਆ ਤੇ ਸੁੱਚਾ ਸਿੰਘ ਲੰਗਾਹ ਤੋਂ ਇਲਾਵਾ ਅਕਾਲੀ ਦਲ ਕੋਲੇ ਕੋਈ ਲੀਡਰ ਨਹੀਂ ਜਿਹੜਾ ਉਹਨਾਂ ਨਾਲ ਆਡਾ ਲੈ ਸਕੇ। ਤੇ ਕਿਤੇ ਨਾ ਕਿਤੇ ਅਕਾਲੀ ਦਲ ਦੀ ਮਜਬੂਰੀ ਬਣੀ ਹੋਈ ਆ ਕਿ ਅਕਾਲੀ ਦਲ ਦੋਨਾਂ ਦੀ ਘਰ ਵਾਪਸੀ ਕਰਵਾ ਕੇ ਦੋਨਾਂ ਨੂੰ ਪੰਥ 'ਚ ਵਾਪਸ ਲਿਆ ਕੇ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਕ ਗੁਰਦਾਸਪੁਰ ਬਚਾਉਣਾ ਚਾਹੁੰਦਾ ਤੇ ਦੂਸਰਾ ਚੀਫ ਖਾਲਸਾ ਦੀਵਾਨ ਦਾ ਮੁਖੀ ਚਰਨਜੀਤ ਸਿੰਘ ਚੱਡਾ ਜਿਸ ਤਰ੍ਹਾਂ ਉਹਦਾ ਪ੍ਰਧਾਨਗੀ ਤੋਂ ਉਤਰਨ ਤੋਂ ਬਾਅਦ ਵੀ ਜਿਸ ਤਰ੍ਹਾਂ ਉੱਥੇ ਸੰਤੋਖ ਸਿੰਘ ਨੂੰ ਜਿਸ ਤਰ੍ਹਾਂ ਪ੍ਰਧਾਨ ਬਣਾਇਆ ਗਿਆ, ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਕੇਸ 'ਚ ਸਜ਼ਾ ਵੀ ਹੋਈ। ਲੇਕਿਨ ਓਵਰਆਲ ਅੱਜ ਤੱਕ ਜਿਹੜਾ ਵੀ ਚੀਫ ਖਾਲਸਾ ਦੀਵਾਨ ਦਾ ਪ੍ਰਬੰਧ ਆ ਉਹ ਜਿਹੜਾ ਉਹ ਅਜੇ ਵੀ ਜੇ ਜਾਣੀਏ ਤਾਂ ਰਹਿਮੋ ਕਰਮ ਦੇ ਉੱਪਰ ਕੇਵਲ ਤੇ ਕੇਵਲ ਚਰਨਜੀਤ ਸਿੰਘ ਚੱਡਾ ਦੇ ਚੱਲ ਰਿਹਾ ਕਿ ਉਹਦੇ ਉੱਪਰ ਇੰਨਾ ਹੋਲਡ ਆ, ਇੰਨਾ ਉਹਦਾ ਗ੍ਰਿਪ ਆ ਕਿ ਉਹਦੇ ਬਗੈਰ ਇਹਨਾਂ ਦੀ ਗਤੀ ਨਹੀਂ ਆ। ਤੇ ਇਸ ਕਰਕੇ ਦੋਨਾਂ ਨੂੰ ਹੀ ਵਾਪਸ ਪੰਥ 'ਚ ਲਿਆਉਣ ਦੀ ਜਿਹੜੀ ਆ ਉਹ ਕਵਾਇਤ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਹੋ ਸਕਦਾ 21 ਅਕਤੂਬਰ ਨੂੰ ਫੈਸਲਾ ਹੋ ਜਾਏ, ਜੇ 21 ਅਕਤੂਬਰ ਨੂੰ ਨਾ ਹੋਵੇ ਤੇ ਇਸ ਤੋਂ ਬਾਅਦ ਦੀ ਕੋਈ ਤਰੀਕ ਦੇ ਦਿੱਤੀ ਜਾਵੇ। ਹੋ ਸਕਦਾ ਇਹ ਵੀ ਹੋਵੇ ਕਿ 12 ਨਵੰਬਰ ਵਾਲੇ ਜਿਹੜੇ ਆ 550 ਸਾਲਾ ਪੁਰਬ ਦੇ ਜਿਹੜੇ ਪ੍ਰੋਗਰਾਮ ਆ ਇਹਨਾਂ ਦੀ ਸਮਾਪਤੀ ਤੋਂ ਬਾਅਦ ਜਿਹੜਾ ਉਹਨਾਂ ਦੀ ਪੰਥ 'ਚ ਵਾਪਸੀ ਕੀਤੀ ਜਾਵੇ। ਲੇਕਿਨ ਜਿਸ ਦਿਨ ਇਹਨਾਂ ਦੀ ਵਾਪਸੀ ਹੋਈ ਇੱਕ ਵਾਵੇਲਾ ਜਿਹੜਾ ਉਹ ਬੜੇ ਵੱਡੇ ਲੈਵਲ ਤੇ ਜਿਹੜਾ ਉਹ ਖੜਾ ਹੋਏਗਾ ਕਿ ਜਿਹੜੀ ਬੱਜਰ ਕੁਰਹਿਤ ਇਹਨਾਂ ਦੋਨਾਂ ਸਿੱਖ ਆਗੂਆਂ ਨੇ ਕੀਤੀ ਆ, ਕੀ ਇਹ ਪੰਥ 'ਚ ਰਹਿਣ ਦੇ ਲਾਇਕ ਹੈ ਕਿ ਨਹੀਂ ਹੈ। ਇਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਜਥੇਦਾਰ ਸਭਾਨ ਜਿਹੜੇ ਆ ਉਹ ਇਸ ਦੇ ਵਿੱਚ ਬੜੇ ਕਸੂਤੇ ਜਿਹੜੇ ਉਹ ਫਸ ਜਾਣਗੇ। ਇੱਕ ਹੋਰ ਮਸਲਾ ਜਿਹਦੇ ਉੱਤੇ ਅਕਾਲੀ ਦਲ ਜਿਹੜਾ ਉਹ ਵਾਰ-ਵਾਰ ਕਟਾਸਤਾ ਕਰ ਰਿਹਾ, ਲੇਕਿਨ ਅਕਾਲੀ ਦਲ ਉਸ ਮਸਲੇ ਨੂੰ ਅਕਾਲ ਤਖਤ ਸਾਹਿਬ ਤੇ ਲਿਜਾਣ ਦੀ ਵੀ ਗੱਲ ਕਰ ਰਿਹਾ, ਉਹ ਹੈ ਇੱਕ ਬੇਲਗਾਮ ਹੋਇਆ ਪੰਜਾਬ ਦਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜਿਸ ਨੇ ਹਮੇਸ਼ਾ ਹੀ ਵਿਵਾਦਤ ਬਿਆਨ ਦਿੱਤੇ, ਜਿਸ ਨੂੰ ਕਿਸੇ ਦੀ ਚੁੰਨੀ ਜਿਹੜੀ ਸਿਰ ਤੇ ਲਈ ਉਹਦੀ ਲਾਜ ਨਹੀਂ ਤੇ ਕਿਸੇ ਨੂੰ ਕਿਸੇ ਦੀ ਦਸਤਾਰ ਦੀ ਜਿਹੜੀ ਉਹਨੂੰ ਲਾਜ ਨਹੀਂ। ਕਾਂਗਰਸ ਦੇ 2 ਧੜਿਆਂ ਦੀ ਦਾਖਾ ਦੇ ਵਿੱਚ ਆਪਸੀ ਲੜਾਈ ਦੇ ਵਿੱਚ ਜਿਸ ਤਰ੍ਹਾਂ ਇੱਕ ਸਿੱਖ ਦੀ ਦਸਤਾਰ ਉਤਾਰੀ ਗਈ ਆ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ, ਉਹ ਵਿਵਾਦ ਦਾ ਵਿਸ਼ਾ ਬਣਿਆ ਹੋਇਆ। ਲੇਕਿਨ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਇਸ ਮਸਲੇ ਨੂੰ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਵਾਂਗੇ, ਅਕਾਲ ਤਖਤ ਸਾਹਿਬ ਤੇ ਲੈ ਕੇ ਜਾਓਗੇ, ਪਰ ਉਸ ਤੋਂ ਪਹਿਲਾਂ ਤੁਹਾਡਾ ਫਰਜ਼ ਬਣਦਾ ਕਿ 295A ਦੇ ਵਿੱਚ FIR ਜਿਹੜੀ ਉਹ ਲੌਂਚ ਕਰਵਾਓ। ਤੁਹਾਡਾ ਫਰਜ਼ ਬਣਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਕਿ ਉਹਦੇ ਉੱਤੇ ਜਿਹੜੀ ਹੈ FIR ਦਰਜ ਹੋਵੇ, ਉਸ ਮੰਤਰੀ ਦੇ ਉੱਤੇ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ। ਲੇਕਿਨ ਬਦਕਿਸਮਤੀ ਕੇਵਲ ਤੇ ਕੇਵਲ ਅਖਬਾਰੀ ਬਿਆਨਬਾਜ਼ੀ ਤੱਕ ਅਕਾਲੀ ਦਲ ਸੀਮਤ ਹੋ ਗਿਆ ਤੇ ਅਕਾਲ ਤਖਤ ਸਾਹਿਬ ਤੇ ਇਸ ਮਸਲੇ ਨੂੰ ਉਲਝਾਉਣ ਦੀ ਗੱਲ ਕਰ ਰਿਹਾ। ਲੇਕਿਨ ਉਸ ਮਸਲੇ ਦੇ ਉੱਤੇ ਜਿਹੜੀ ਕਾਨੂੰਨੀ ਬਣਦੀ ਕਾਰਵਾਈ ਸੀ ਉਹਦੇ ਵੱਲ ਨੂੰ ਉਹਨਾਂ ਨੇ ਜਿਹੜਾ ਉਹ ਮੂੰਹ ਨਹੀਂ ਮੋੜਿਆ। ਇੱਕ ਸੋਸ਼ਲ ਮੀਡੀਆ ਦੇ ਉੱਪਰ ਹੋਰ ਖਬਰ ਜਿਹੜੀ ਆ ਉਹ ਵੀ ਬੜੀ
ਵੱਡੇ ਲੈਵਲ ਦੇ ਉੱਤੇ ਜਿਹੜੀ ਉਹ ਫੈਲੀ ਆ ਉਹ ਸੀ ਦਾਖਾ ਹਲਕੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀ ਉਹ ਰੋਡ ਸ਼ੋਅ ਕਰ ਰਹੇ ਸੀ ਤੇ ਕਾਂਗਰਸ ਦੀਆਂ ਪ੍ਰਚਾਰ ਲਈ ਲਾਏ ਗਏ ਬੈਨਰ ਤੇ ਜਿਹੜੀਆਂ ਝੰਡੀਆਂ ਸੀ ਉਹਨਾਂ 'ਚ ਫਸ ਕੇ ਉਹਨਾਂ ਦੀ ਦਸਤਾਰ ਉਤਰ ਗਈ ਤੇ ਸੋਸ਼ਲ ਮੀਡੀਆ ਨੇ ਬੜਾ ਵਾਹ-ਵੇਲਾ ਚੁੱਕਿਆ। ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੂੰ ਇਹ ਨਹੀਂ ਸਮਝ ਆਈ ਉੱਥੇ ਵਾਹ-ਵੇਲਾ ਚੱਕਣ ਵਾਲਿਆਂ ਨੂੰ ਇਹ ਉਹ ਦਸਤਾਰ ਹੈ, ਚਾਹੇ ਮੁੱਖ ਮੰਤਰੀ ਕਿੰਨਾ ਵੀ ਮਾੜਾ ਹੋਵੇ, ਚਾਹੇ ਉਹ ਕਾਂਗਰਸ ਪਾਰਟੀ ਦਾ ਹੋਵੇ, ਲੇਕਿਨ ਇਹ ਮੰਨਣਾ ਚਾਹੀਦਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਦਾ ਲੀਡਰ ਹੋਣ ਦੇ ਨਾਲ ਨਾਲ ਉਹ ਇੱਕ ਸਿੱਖ ਵੀ ਆ ਤੇ ਸਿੱਖ ਦੀ ਦਸਤਾਰ ਉਤਾਰੀ ਗਈ ਆ। ਤੁਸੀਂ ਫਰਾਂਸ 'ਚ ਲੜਾਈ ਲੜੀ, ਤੁਸੀਂ ਕੈਨੇਡਾ 'ਚ ਲੜਾਈ ਲੜੀ, ਤੁਸੀਂ USA 'ਚ ਲੜਾਈ ਲੜੀ, ਤੁਸੀਂ ਇੰਗਲੈਂਡ 'ਚ ਲੜਾਈ ਲੜੀ। ਕਿਹੜਾ ਕੰਟਰੀ ਹੈ ਜਿਹਦੇ ਵਿੱਚ ਤੁਸੀਂ ਇਸ ਦਸਤਾਰ ਦੇ ਲਈ ਲੜਾਈ ਨਹੀਂ ਲੜੀ ਤੇ ਬੇਅਦਬੀਆਂ ਜਿਹੜੀਆਂ ਹੋਈਆਂ ਉਹਦੇ ਲਈ ਤੁਸੀਂ ਲੜਾਈ ਲੜੀ। ਲੇਕਿਨ ਬੜੀ ਬਦਕਿਸਮਤੀ ਦੀ ਗੱਲ ਆ ਕਿ ਪੂਰੇ ਸੋਸ਼ਲ ਮੀਡੀਆ ਤੇ ਇਹਦੇ ਉੱਤੇ ਵੱਡੇ ਲੈਵਲ ਤੇ ਮਜ਼ਾਕ ਜਿਹੜੇ ਉਹ ਉਡਾਏ ਗਏ ਜਿਹੜੇ ਕਿ ਨਿੰਦਣਯੋਗ ਸੀ, ਨਿੰਦਿਆ ਕਰਨੀ ਬਣਦੀ ਸੀ। ਪਰ ਜਿਸ ਲੈਵਲ ਤੇ ਨਿੰਦਿਆ ਕਰਨੀ ਬਣਦੀ ਸੀ ਉਸ ਲੈਵਲ ਤੇ ਇਹਦੀ ਨਿੰਦਿਆ ਨਹੀਂ ਹੋਈ, ਲੇਕਿਨ ਸੋਸ਼ਲ ਮੀਡੀਆ ਨੇ ਇਹਨੂੰ ਰੱਜ ਕੇ ਜਿਹੜਾ ਉਹ ਭੰਡਿਆ ਕਿ ਮੁੱਖ ਮੰਤਰੀ ਜਿਹੜਾ ਉਹਨੇ ਰਹਿੰਦੇ ਸਮੇਂ ਜਿਹੜੇ ਆ ਉਹ ਸਹੀ ਫੈਸਲੇ ਨਹੀਂ ਲਏ, ਇਸ ਕਰਕੇ ਦਸਤਾਰ ਉਤਰੀ ਆ। ਬਹੁਤ ਮਾੜੀ ਗੱਲ ਹੈ ਕਿ ਦਸਤਾਰ ਉਤਰਨੀ ਤੇ ਦਸਤਾਰ ਦੇ ਉੱਪਰ ਇਸ ਤਰੀਕੇ ਦਾ ਜਿਹੜਾ ਕਟਾਸ ਕਰਨੇ ਉਹ ਆਪਣੇ ਆਪ ਦੇ ਵਿੱਚ ਜਿਹੜੇ ਆ ਉਹ ਬੜੇ ਵੱਡੇ ਸਵਾਲ ਖੜੇ ਕਰਦੇ ਆ ਕਿ ਇਹ ਸ਼ੋਭਾ ਨਹੀਂ ਦਿੰਦੇ, ਖਾਸ ਕਰਕੇ ਕਿਸੇ ਗੁਰਸਿੱਖ ਦੀ ਜਿਹੜੀ ਆ ਉਸ ਦਸਤਾਰ ਉਤਰੇ। ਇਸ ਦੇ ਨਾਲ ਹੀ ਅਗਲਾ ਮਸਲਾ ਜਿਹੜਾ ਉਹ ਵੀ 550 ਸਾਲਾ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਹੈ। ਪਾਕਿਸਤਾਨ ਸਰਕਾਰ ਵੱਲੋਂ ਵੀਜ਼ੇ ਦੇ ਲਈ ਰੱਖੀ ਗਈ $20 ਦੀ ਜਿਹੜੀ ਫੀਸ ਸੀ ਉਹਦੇ ਉੱਤੇ ਬੜੇ ਕਟਾਸ ਹੋਏ, ਬੜਾ ਕੁਛ ਹੋਇਆ ਕਿ ਉਹਨਾਂ ਨੂੰ ਇਹ ਫ੍ਰੀ ਦੇ ਵਿੱਚ ਜਿਹੜਾ ਸੀਗਾ ਇਹ ਵੀਜ਼ਾ ਦੇਣਾ ਚਾਹੀਦਾ ਸੀ। ਸ਼ਾਇਦ ਭਾਰਤ ਸਰਕਾਰ ਵੀ ਭੁੱਲ ਗਈ, ਅਕਾਲੀ ਦਲ ਵੀ ਭੁੱਲ ਗਿਆ ਤੇ ਪੰਜਾਬ ਸਰਕਾਰ ਵੀ ਭੁੱਲ ਗਈ ਕਿ ਜਦੋਂ ਕੋਈ ਹਰਿਦੁਆਰ ਆਵੇ, ਜਦੋਂ ਕੋਈ ਕਿਸੇ ਹੋਰ ਧਾਰਮਿਕ ਸਥਾਨ 'ਤੇ ਜਾਵੇ, ਜਦੋਂ ਹੱਜ ਯਾਤਰੀ ਜਾਣ, ਉਸ ਵੇਲੇ ਕੀ ਹੁੰਦਾ ਕਿ ਉਸ ਵੇਲੇ ਤੁਸੀਂ ਵੀਜ਼ਾ ਫੀਸ ਜਿਹੜੀ ਆ ਉਹ ਅਦਾ ਨਹੀਂ ਕਰਦੇ। ਜਦੋਂ ਤੁਸੀਂ ਵੀਜ਼ਾ ਫੀਸ ਅਦਾ ਕਰਕੇ ਜਾਂਦੇ ਹੋ ਤੇ ਫਿਰ ਅੱਜ ਕਾਹਦਾ ਵਾਹ ਵੇਲਾ। ਜਦੋਂ ਤੁਸੀਂ ਵੀ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹੋ ਤੇ ਫਿਰ ਜੇ ਉੱਥੇ ਵੀਜ਼ਾ ਫੀਸ ਪੇ ਕਰਨੀ ਪੈ ਰਹੀ ਹੈ ਤੇ 1400 ਜਾਂ 1600 ਰੁਪਇਆ ਕਿੱਡੀ ਕੁ ਵੱਡੀ ਗੱਲ ਆ। 1400 ਰੁਪਇਆ ਜਿਹੜੀ ਆ ਉਹ ਵੀਜ਼ਾ ਫੀਸ ਆ ਤੇ 200 ਰੁਪਇਆ ਐਪਲੀਕੇਸ਼ਨ ਫੀਸ ਆ। 1600 ਰੁਪਇਆ ਕਿੱਡੀ ਕੁ ਵੱਡੀ ਚੀਜ਼ ਆ। ਘੱਟੋ ਘੱਟ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ, ਚਾਹੇ ਕਿ ਇਹ ਵੀ ਆ ਕਿ 2020 ਦੇ ਵਿੱਚ ਜਨਵਰੀ ਦੇ ਵਿੱਚ ਦਿੱਲੀ ਵਿਧਾਨ ਸਭਾ ਦੀ ਇਲੈਕਸ਼ਨ ਆ ਉਹਨੂੰ ਮੁੱਖ ਰੱਖ ਕੇ, ਮੈਂ ਕਹਿੰਦਾ ਚਾਹੇ ਮੁੱਖ ਰੱਖ ਕੇ ਲਿਆ ਗਿਆ ਹੋਵੇ, ਲੇਕਿਨ ਇੱਕ ਵਧੀਆ ਫੈਸਲਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਅੰਦਰੋਂ ਜਿੰਨੇ ਵੀ ਚਾਹੇ ਉਹ ਸਿੱਖ ਹੋਣ ਚਾਹੇ ਗੈਰ ਸਿੱਖ ਹੋਣ, ਜਿਹੜੇ ਵੀ ਨਨਕਾਣਾ ਸਾਹਿਬ ਦਰਸ਼ਨ ਕਰਨ ਲਈ ਜਾਣਾ ਚਾਹੁਣਗੇ ਔਰ ਉਹਨਾਂ ਦੀ ਵੀਜ਼ਾ ਫੀਸ ਜਿਹੜੀ ਆ ਉਹ ਦਿੱਲੀ ਸਰਕਾਰ ਜਿਹੜੀ ਆ ਉਹ ਪੇ ਕਰੇਗੀ, ਜਿਹ 'ਚ 1400 ਰੁਪਇਆ ਵੀਜ਼ਾ ਦੀ ਆ ਔਰ 200 ਰੁਪਇਆ ਐਪਲੀਕੇਸ਼ਨ ਦੀ, 1600 ਰੁਪਇਆ ਜਿਹੜਾ ਉਹ ਜਿਹੜੀ ਆ ਉਹ ਦਿੱਲੀ ਸਰਕਾਰ ਪੇ ਕਰੇਗੀ। ਮੈਂ ਕਹਿੰਦਾ ਸ਼ਲਾਘਾ ਕਰਨੀ ਬਣਦੀ ਆ। ਬਾਕੀ ਮੁੱਦਿਆਂ 'ਤੇ ਸਾਡੇ ਮਤਭੇਦ ਹੋ ਸਕਦੇ ਆ, ਲੇਕਿਨ ਜਿਹੜੇ ਇਸ ਕਾਰਜ ਦੇ ਲਈ ਉਹਨਾਂ ਨੇ ਇਹ 1600 ਰੁਪਇਆ ਦਿੱਲੀ ਸਰਕਾਰ ਦੇ ਖਜ਼ਾਨੇ 'ਚੋਂ ਦੇਣ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਪ੍ਰਸ਼ੰਸਾ ਕਰਨੀ ਬਣਦੀ ਆ। ਬਾਕੀ ਸਰਕਾਰਾਂ ਵੀ ਸਹਿਰਦ ਹੋਣ ਜਾਂ ਕੇਂਦਰ ਸਰਕਾਰ ਸਹਿਰਦ ਹੋਵੇ ਤੇ ਇਹ ਘੱਟੋ ਘੱਟ ਇਹ ਆ ਕਿ ਜਿਹੜੇ ਇਹ ਕਾਰਜ ਨੇ ਇਹਦੇ ਲਈ ਜਿਹੜੀ ਵੀਜ਼ਾ ਫੀਸ ਆ ਉਹ ਜਾਂ ਤਾਂ ਕੇਂਦਰ ਸਰਕਾਰ ਜ਼ਿੰਮੇਵਾਰੀ ਲੈ ਲਵੇ ਤੇ ਜਾਂ ਸੂਬਾ ਸਰਕਾਰਾਂ ਜਿਹੜੀਆਂ ਉਹ ਲੈ ਲੈਣ। ਜਿਸ ਤਰ੍ਹਾਂ ਪੰਜਾਬ ਸਰਕਾਰ ਆ, ਜਿੰਨੇ ਪੰਜਾਬ 'ਚੋਂ ਜਾਣਾ ਚਾਹੁਣਗੇ ਉਹਦੀ ਪੰਜਾਬ ਸਰਕਾਰ ਜ਼ਿੰਮੇਵਾਰੀ ਲੈ ਲਵੇ, ਹਰਿਆਣਾ 'ਚ ਜਾਣਾ ਚਾਹੁਣਗੇ ਹਰਿਆਣਾ ਸਰਕਾਰ ਲੈ ਲਵੇ, ਜਿਹੜੀਆਂ ਬਾਕੀ ਸਟੇਟਾਂ ਨੇ ਉੱਥੋਂ ਜਿਹੜੇ ਵੀ ਸ਼ਰਧਾਲੂ ਜਿਹੜੇ ਆ ਉਹ ਨਨਕਾਣਾ ਸਾਹਿਬ ਜਾਣਾ ਚਾਹੁਣਗੇ ਤੇ ਉਹ ਸਟੇਟਾਂ ਉਹਦੀ ਜ਼ਿੰਮੇਵਾਰੀ ਲੈ ਲੈਣ ਤੇ ਕਲੇਸ਼ ਹੀ ਖਤਮ ਹੋ ਜਾਏ। ਪਰ ਕਿਤੇ ਨਾ ਕਿਤੇ ਸਿਆਸਤ ਹੋ ਰਹੀ ਹੈ। ਇਸ ਤਰ੍ਹਾਂ ਦੀ ਹੀ ਸਿਆਸਤ ਜਿਹੜੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਰਿਆਣੇ ਦੀ ਇੱਕ ਚੋਣ ਰੈਲੀ 'ਚ ਕਰ ਗਏ, ਜਿਸ ਦਿਨ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਇਹ ਮੈਸੇਜ ਲੈ ਕੇ ਆਇਆ ਸੀ ਕਿ ਕਰਤਾਰਪੁਰ ਦਾ ਜਿਹੜਾ ਲਾਂਘਾ ਉਹ ਖੁੱਲ੍ਹਣ ਜਾ ਰਿਹਾ ਤੇ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਸਰਕਾਰ ਨੇ ਤਾਂ ਘੱਟ, ਉਹਦੀ ਆਪਣੀ ਸਰਕਾਰ ਨੇ ਘੱਟ ਭੰਡਿਆ, ਲੇਕਿਨ BJP ਤੇ ਅਕਾਲੀ ਦਲ ਨੇ ਰੱਜ ਕੇ ਭੰਡਿਆ। ਲੇਕਿਨ ਜਦੋਂ ਕਰਤਾਰਪੁਰ ਵਾਲੇ ਬੰਨਿਓ ਪਾਕਿਸਤਾਨ ਵੱਲੋਂ ਉਹਦਾ ਨੀਂਹ ਪੱਥਰ ਰੱਖਿਆ ਜਾਣ ਲੱਗਾ ਤਾਂ ਭਾਰਤ ਸਰਕਾਰ ਨੇ ਜਲਦੀ ਦੇ ਵਿੱਚ ਉਸ ਤੋਂ 3 ਦਿਨ ਪਹਿਲਾਂ ਜਿਸ ਤਰ੍ਹਾਂ ਨੀਂਹ ਪੱਥਰ ਰੱਖਿਆ ਉਹ ਵੀ ਆਪਣੇ ਆਪ ਦੇ ਵਿੱਚ ਮਿਸਾਲ ਹੈ। ਤੇ ਇਸ ਲਾਂਘੇ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਨੇ ਹਰ ਕੋਸ਼ਿਸ਼ ਕੀਤੀ ਆ, ਹਰ ਵਾਰ ਤਾਰ ਪੀੜੋ ਕੀਤਾ, ਲੇਕਿਨ ਪਾਕਿਸਤਾਨ ਸਰਕਾਰ ਦੀ ਇੱਥੇ ਪ੍ਰਸ਼ੰਸਾ ਕਰਨੀ ਬਣਦੀ ਆ ਕਿ ਜਿਹਨੇ ਸਾਰੇ ਵਾਹ ਵੇਲੇ, ਸਾਰੇ ਕਲੇਸ਼ ਹੁੰਦਿਆਂ, ਸਾਰੇ ਝਗੜੇ ਹੁੰਦਿਆਂ ਹੋਇਆਂ ਵੀ ਇਸ ਲਾਂਘੇ ਨੂੰ ਜਿਹੜਾ ਉਹ ਖੋਲ੍ਹਿਆ, ਇਸ ਲਾਂਘੇ ਦਾ ਕਾਰਜ ਜਿਹੜਾ ਉਹਨੂੰ ਸਿਰੇ ਚੜਾਇਆ, ਨੇਪਰੇ ਚੜਾਇਆ। ਕਿਤੇ ਨਾ ਕਿਤੇ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਔਰ ਇਹਦੇ 'ਚ ਪ੍ਰਸ਼ੰਸਾ ਕਰਨੀ ਬਣਦੀ ਆ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ, ਜਿਹੜੇ ਲੰਬੇ ਸਮੇਂ ਤੋਂ
ਡੇਰਾ ਬਾਬਾ ਨਾਨਕ ਜਾ ਕੇ ਆਪਣਾ ਜਥਾ ਲੈ ਕੇ ਅਰਦਾਸ ਕਰਕੇ ਆਉਂਦੇ ਸੀ। ਔਰ ਇਹਦੇ ਨਾਲ ਹੀ ਪ੍ਰਸ਼ੰਸਾ ਕਰਨੀ ਬਣਦੀ ਆ ਉਹਨਾਂ ਸਿੱਖਾਂ ਦੀ, ਉਹਨਾਂ ਗੁਰੂ ਨਾਨਕ ਨਾਮ ਲੇਵਾ ਦੀ, ਜਿਹੜੇ ਸਵੇਰੇ ਤੇ ਸ਼ਾਮ 2 ਟਾਈਮ ਦੀ ਅਰਦਾਸ ਦੇ ਵਿੱਚ ਵਿਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਾਉਣ ਦੀ ਜਿਹੜੀ ਸੀਗੀ ਉਹਦੀ ਅਰਦਾਸ ਜਿਹੜੀ ਸੀ ਉਹ ਕਰਦੇ ਸੀਗੇ। ਕਿਤੇ ਨਾ ਕਿਤੇ ਉਹਨਾਂ ਦੀ ਬਣਦੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰੀਕੇ ਦੇ ਨਾਲ ਹਰਿਆਣੇ ਦੀ ਚੋਣ ਰੈਲੀ ਦੇ ਵਿੱਚ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਰਕੇ 70 ਸਾਲ ਇਹ ਲਾਂਘਾ ਨਹੀਂ ਖੁੱਲ੍ਹਿਆ ਤੇ ਪਰਮਾਤਮਾ ਨੇ ਇਹ ਕਾਰਜ ਵੀ ਮੈਨੂੰ ਹੀ ਸੌਂਪਿਆ। ਕਿਤੇ ਨਾ ਕਿਤੇ ਹਰਿਆਣਾ ਦੇ ਵਿੱਚ ਬਹੁਤ ਗਿਣਤੀ ਜਿਹੜਾ ਸਿੱਖ ਆ ਉਹਨੂੰ ਬੀਜੇਪੀ ਦੇ ਹੱਕ 'ਚ ਭੁਗਤਾਉਣ ਦੇ ਲਈ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ ਇਹ ਬਿਆਨ ਆ ਕਿ ਕਿਤੇ ਨਾ ਕਿਤੇ ਇਹ ਮਾਈਲੇਜ ਲੈ ਲਈਏ। ਔਰ ਇਹ ਮਾਈਲੇਜ ਇਕੱਲਾ ਹਰਿਆਣੇ 'ਚ ਹੀ ਨਹੀਂ ਲਿਆ ਜਾਏਗਾ। ਇਹ ਮਾਈਲੇਜ ਜਿਸ ਦਿਨ ਪੰਜਾਬ ਦੇ ਵਿੱਚ ਜਿਸ ਦਿਨ ਪਹਿਲਾ ਜਥਾ ਜਿਹੜਾ ਉਹਦੀ ਰਵਾਨਗੀ ਕਰਨਗੇ ਡੇਰਾ ਬਾਬਾ ਨਾਨਕ ਤੋਂ ਆ ਕੇ, ਉਸ ਦਿਨ ਵੀ ਲੈਣਗੇ। ਤੇ ਜਦੋਂ ਉਹ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਉਣਗੇ, ਇੱਥੇ ਆ ਕੇ ਵੀ ਉਹਦਾ ਜਿਹੜਾ ਮਾਈਲੇਜ ਲੈਣ ਦੀ ਕੋਸ਼ਿਸ਼ ਕਰਨਗੇ। ਕਿਉਂਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਜਿਹੜੀ ਸ਼ੈਲੀ ਆ ਉਹ ਹਮੇਸ਼ਾ ਹੀ ਵੱਖਰੇ ਅੰਦਾਜ਼ 'ਚ ਹੁੰਦੀ ਆ ਤੇ ਉਹਨਾਂ ਨੇ ਹਮੇਸ਼ਾ ਹੀ ਹਰ ਚੀਜ਼ ਜਿਹੜੀ ਉਹਨੂੰ ਬਿਜ਼ਨਸ ਦੇ ਤੌਰ 'ਤੇ ਲਿਆ। ਤੇ ਜਦੋਂ ਬਿਜ਼ਨਸ ਦੇ ਤੌਰ 'ਤੇ ਲੈਂਦੇ ਆ ਤੇ ਸੁਭਾਵਿਕ ਆ ਕਿ ਉਹ ਇਹਨਾਂ ਨੂੰ ਬਿਜ਼ਨਸ ਸਮਝ ਕੇ ਉਹ ਆਪਣੀ ਜਿਹੜੀ ਉਹਨਾਂ ਦੀ ਰਾਜਨੀਤੀ ਉਹ ਵੀ ਇੱਕ ਬਿਜ਼ਨਸ ਬਣ ਕੇ ਚੱਲੀ ਹੋਈ ਆ ਕਿ ਉਹਨਾਂ ਨੇ ਹਮੇਸ਼ਾ ਉਹਦਾ ਕ੍ਰੈਡਿਟ ਲੈਣਾ ਤੇ ਕ੍ਰੈਡਿਟ ਵਾਰ ਦੇ ਵਿੱਚ ਹੀ ਸਾਰੀਆਂ ਧਿਰਾਂ ਜਿਹੜੀਆਂ ਉਹ ਲੱਗੀਆਂ ਸੀ ਕਿ ਕਿਸੇ ਤਰੀਕੇ ਜਿਹੜਾ ਕ੍ਰੈਡਿਟ ਆ ਉਹਨੂੰ ਲੈ ਕੇ ਆਪਣੇ ਆਉਣ ਵਾਲਾ ਸਮਾਂ ਜਿਹੜਾ ਉਹਨੂੰ ਆਪਣੀ ਚੋਣ ਦੇ ਲਈ, ਆਪਣੀ ਦੁਬਾਰਾ ਸੱਤਾ ਦੇ ਵਿੱਚ ਆਉਣ ਦੇ ਲਈ ਉਹਨੂੰ ਵਰਤ ਲਿਆ ਜਾਵੇ। ਕੇਵਲ ਤੇ ਕੇਵਲ ਇਸੇ ਬੰਨੇ ਹੀ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਲੱਗੀਆਂ ਹੋਈਆਂ ਨੇ। ਤੇ ਇਸ ਦੇ ਨਾਲ ਨਾਲ ਹੀ ਇੱਕ ਹੋਰ ਜਿਹੜੀ ਖਬਰ ਜਿਹੜੀ ਆ ਉਹ ਹੈ ਕਿ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਸੀ। ਜਦੋਂ ਉੱਥੇ ਮਨਾਇਆ ਜਾ ਰਿਹਾ ਸੀ, ਜਲੌ ਸੱਜੇ ਹੋਏ ਸੀ ਔਰ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 15 ਟਨ ਜਿਹੜੇ ਫੁੱਲ ਸੀ ਉਹ ਵਿਦੇਸ਼ ਤੋਂ ਮੰਗਾ ਕੇ ਉੱਥੇ ਜਿਹੜੀ ਸੀ ਉਹ ਡੈਕੋਰੇਸ਼ਨ ਜਿਹੜੀ ਸੀ ਉਹ ਕੀਤੀ, ਸਜਾਵਟ ਕੀਤੀ ਹੋਈ ਸੀ। ਉਹ ਚੱਲਦੇ ਹੋਏ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਇੱਕ ਨਿੱਜੀ ਚੈਨਲ ਆ ਉਹਦੇ ਉੱਪਰ ਇਹਦਾ ਲਾਈਵ ਟੈਲੀਕਾਸਟ ਜਿਹੜਾ ਉਹ ਸਵੇਰੇ ਸ਼ਾਮ ਹੁੰਦਾ ਤੇ ਉਹਦੇ ਉੱਪਰ ਹੀ ਇਹ ਲਾਈਵ ਟੈਲੀਕਾਸਟ ਚੱਲ ਰਿਹਾ ਸੀ। ਔਰ ਉਸ ਲਾਈਵ ਟੈਲੀਕਾਸਟ ਨੂੰ ਰੋਕ ਕੇ ਦਾਖੇ ਦੇ ਵਿੱਚ ਇੱਕ ਚੱਲ ਰਹੀ ਰੈਲੀ ਦਾ ਟੈਲੀਕਾਸਟ ਕੀਤਾ ਗਿਆ। ਜਿਸ ਪਰਿਵਾਰ ਦਾ ਇਹ ਚੈਨਲ ਆ ਉਸੇ ਪਰਿਵਾਰ ਦੀ ਉਸੇ ਹੀ ਪਾਰਟੀ ਦੀ ਰੈਲੀ ਸੀ ਜਿਸ ਨੂੰ ਇੱਕ ਸਾਬਕਾ ਮੰਤਰੀ ਜਿਹੜਾ ਉਹ ਸੰਬੋਧਨ ਕਰ ਰਿਹਾ ਸੀ ਤੇ ਉਸ ਰੈਲੀ ਦਾ ਟੈਲੀਕਾਸਟ ਕੀਤਾ ਗਿਆ। ਕਿਤੇ ਨਾ ਕਿਤੇ ਸਵਾਲ ਖੜੇ ਕਰ ਗਿਆ ਕਿ ਕਿੱਧਰ ਨੂੰ ਜਾ ਰਹੇ ਹਾਂ, ਕਿੱਥੇ ਕੋ ਜਾ ਕੇ ਅਸੀਂ ਰੁਕਾਂਗੇ ਕਿ ਗੁਰੂ ਰਾਮਦਾਸ ਦੇ ਘਰ ਤੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦਾ ਲਾਈਵ ਟੈਲੀਕਾਸਟ ਚੱਲ ਰਿਹਾ ਹੋਵੇ ਤੇ ਉਹਨੂੰ ਰੋਕ ਕੇ ਆ ਕੇ ਇੱਕ ਰਾਜਸੀ ਧਿਰ ਜਿਹੜੀ ਆ ਜਿਹਦਾ ਮੈਂ ਪਹਿਲਾਂ ਵੀ ਕਿਹਾ ਕਿ ਇਸ ਚੈਨਲ ਦੇ ਉੱਪਰ ਪੂਰਾ ਕੰਟਰੋਲ ਆ ਤੇ ਉਹਦੀ ਰੈਲੀ ਜਿਹੜੀ ਆ ਉਹਦਾ ਲਾਈਵ ਟੈਲੀਕਾਸਟ ਕੀਤਾ ਗਿਆ। ਅਖੀਰ ਤੇ ਉੱਤੇ ਆ ਕੇ ਉਸ ਚੈਨਲ ਨੇ ਮਾਫੀ ਮੰਗ ਲਈ ਕਿ ਸਾਡੇ ਕੋਲ ਟੈਕਨੀਕਲੀ ਕੁਝ ਪ੍ਰੋਬਲਮ ਆ ਗਈਆਂ ਸੀ, ਉਹਨਾਂ ਟੈਕਨੀਕਲ ਪ੍ਰੋਬਲਮ ਦਾ ਕਰਕੇ ਜਿਹੜਾ ਸੀਗਾ ਅਸੀਂ ਇਹ ਦਿਖਾ ਨਹੀਂ ਸਕੇ ਤੇ ਆਟੋਮੈਟਿਕਲੀ ਇਹ ਰਲਗੱਡ ਹੋ ਗਿਆ। ਰਲਗੱਡ ਦੀ ਗੱਲ ਕਰਦੇ ਨੇ, ਜਦੋਂ ਰਲਗੱਡ ਹੁੰਦਾ ਦੋਨੋਂ ਪ੍ਰੋਗਰਾਮ ਜਿਹੜੇ ਉਹ ਕਦੀ ਉਹ ਪ੍ਰੋਗਰਾਮ ਸਾਹਮਣੇ ਆ ਜਾਂਦਾ, ਕਦੀ ਹੋ ਜਾਂਦਾ। ਟੈਕਨੀਕਲੀ ਤਾਂ ਇੰਨੀ ਕੁ ਸਮਝ ਹਰ ਇੱਕ ਇਨਸਾਨ ਨੂੰ ਅੱਜ ਦੀ ਡੇਟ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇਹ ਧਿਰ ਸੀ, ਇਸ ਧਿਰ ਨੇ ਉਸ ਵੇਲੇ ਦਾ ਲਾਹਾ ਲੈ ਕੇ ਇਹ ਸੋਚਿਆ ਕਿ ਵੋਟਾਂ ਆ ਰਹੀਆਂ ਨੇ, ਵੋਟਾਂ ਦਾ ਮੈਸੇਜ ਜਿਹੜਾ ਉਹ ਘਰ ਤੱਕ ਪਹੁੰਚਾਉਣ ਦੇ ਲਈ ਉਸ ਚੱਲਦੇ ਲਾਈਵ ਟੈਲੀਕਾਸਟ ਨੂੰ ਰੋਕ ਕੇ ਉਹਦੇ ਵਿੱਚ ਜਿਹੜਾ ਆਪਣਾ ਜਿਹੜਾ ਪ੍ਰੋਗਰਾਮ ਸੀ, ਰਾਜਸੀ ਪ੍ਰੋਗਰਾਮ ਸੀਗਾ, ਉਸ ਰੈਲੀ ਦਾ ਉਹਨੂੰ ਜਿਹੜਾ ਜਿਸ ਤਰ੍ਹਾਂ ਲਾਈਵ ਕੀਤਾ ਇਹ ਵੀ ਸਵਾਲ ਖੜੇ ਕਰ ਗਿਆ। ਪਰ ਪਰਮਾਤਮਾ ਇਹਨਾਂ ਨੂੰ ਸਮੱਤ ਬਖਸ਼ੇ, ਗੁਰੂ ਇਹਨਾਂ ਨੂੰ ਸਮੱਤ ਬਖਸ਼ਣ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਕਾਰਨਾਮੇ ਜਿਹੜੇ ਨਾ ਹੋਣ। 550 ਸਾਲਾਂ ਦੇ ਉੱਤੇ ਘੱਟੋ ਘੱਟ ਸਮਝਣ ਕਿ ਪਿਛਲੇ ਰਹਿੰਦੇ ਸਮੇਂ 'ਚ ਜਿਹੜੇ ਇਹਨਾਂ ਨੇ ਕਾਰਨਾਮੇ ਕੀਤੇ ਸੀ ਉਹਨਾਂ ਕਾਰਨਾਮਿਆਂ ਦੀ ਸਜ਼ਾ ਭੁਗਤਦੇ ਇੱਥੇ ਆ ਰਹੇ ਆ ਤੇ 21 ਤਰੀਕ ਤੋਂ ਬਾਅਦ ਜਦੋਂ 24 ਨੂੰ ਰਿਜ਼ਲਟ ਆਉਣਗੇ ਸ਼ਾਇਦ ਇਹਨਾਂ ਨੂੰ ਕੁਛ ਨਾ ਕੁਛ ਹੋਰ ਵੀ ਸਮੱਤਾ ਜਿਹੜੀ ਆ ਉਹ ਆਏਗੀ ਕਿ ਇਹ ਅਸੀਂ ਜੋ ਕੁਛ ਪਿਛਲਾ ਬੀਜਿਆ ਸੀ ਉਹ ਵੱਢ ਰਹੇ ਹਾਂ। ਤੇ ਅੱਜ ਲਈ ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।